ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪ੍ਰਾਈਵੇਟ ਸਕੂਲਾਂ ਅਤੇ ਮਾਪਿਆਂ ਦੇ ਵਿਚਕਾਰ ਜੋ ਰੇੜਕਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਉਸ ਦੇ ਉੱਪਰ ਕੱਲ ਮਾਣਯੋਗ ਹਾਈ ਕੋਰਟ ਵੱਲੋਂ ਵਿਰਾਮ ਲਗਾ ਦਿੱਤਾ ਗਿਆ, ਕਿਉਂਕਿ ਹਾਈ ਕੋਰਟ ਵੱਲੋਂ ਆਪਣੀ ਜਿਹੜੀ ਜੱਜਮੈਂਟ ਆ ਉਹ ਦੇ ਦਿੱਤੀ ਗਈ ਹੈ। ਤੇ ਇਸ ਜੱਜਮੈਂਟ ਦੇ ਵਿੱਚ ਹਾਈ ਕੋਰਟ ਵੱਲੋਂ ਜਿਹੜੇ ਹੁਕਮ ਕੀਤੇ ਗਏ ਨੇ ਉਹਦੇ ਵਿੱਚ ਕਿਹਾ ਗਿਆ ਕਿ ਸਕੂਲ ਹੈ ਜਿਹੜੀ ਉਹ ਫੀਸਾਂ, ਐਡਮਿਸ਼ਨ ਫੀਸ ਤੇ ਹੋਰ ਜਿਹੜੇ ਉਹਨਾਂ ਦੇ ਖਰਚੇ ਨੇ ਉਹਨਾਂ ਨੂੰ ਲੈਣ ਦੇ ਹੱਕਦਾਰ ਨੇ। ਸੋ ਇਸ ਪੂਰੇ ਮਾਮਲੇ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਕਿ ਇਸ ਸੰਬੰਧੀ ਪੇਰੈਂਟਸ ਐਸੋਸੀਏਸ਼ਨ ਕੀ ਸੋਚਦੀ ਆ, ਮਾਪੇ ਕੀ ਸੋਚਦੇ ਨੇ, ਇਸ ਦੇ ਸੰਬੰਧੀ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਨਾਲ ਮੌਜੂਦ ਨੇ ਬਠਿੰਡਾ ਪੇਰੈਂਟਸ ਐਸੋਸੀਏਸ਼ਨ ਨੂੰ ਲੀਡ ਕਰ ਰਹੇ ਗੁਰਵਿੰਦਰ ਸ਼ਰਮਾ ਜੀ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਗੁਰਵਿੰਦਰ ਜੀ, ਜਿਹੜੀ ਇਹ ਜੱਜਮੈਂਟ ਨਿਕਲ ਕੇ ਸਾਹਮਣੇ ਆਈ ਹੈ, ਇਸ ਜੱਜਮੈਂਟ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਤੇ ਕੀ ਤੁਹਾਨੂੰ ਕੀ ਲੱਗਦਾ ਕਿ ਇਹ ਜੱਜਮੈਂਟ ਆ ਜਿਹੜੀ ਇਸ ਦੇ ਨਾਲ ਜਿਹੜੇ ਮਾਪੇ ਆ ਉਹ ਸਹਿਮਤ ਹੈ? ਗੁਰਕਵਾਲ ਜੀ, ਮਾਪੇ ਇਸ ਜਿਹੜਾ ਫੈਸਲਾ ਆਇਆ, ਮਾਨਯੋਗ ਅਦਾਲਤ ਦਾ ਫੈਸਲਾ ਆਇਆ, ਉਹਦੇ ਨਾਲ ਮਾਪੇ ਕਦੇ ਵੀ ਸਹਿਮਤ ਨਹੀਂ ਹਨ, ਕਿਉਂਕਿ ਮਾਪਿਆਂ ਨੂੰ ਉਮੀਦ ਹੀ ਨਹੀਂ ਸੀ ਕਿ ਇਦਾਂ ਦਾ ਫੈਸਲਾ ਆ ਜਾਏਗਾ ਜਿਹੜਾ ਕਿ ਪੂਰੇ ਦਾ ਪੂਰਾ ਪ੍ਰਾਈਵੇਟ ਸਕੂਲਾਂ ਦੇ ਹੱਕ ਦੇ ਵਿੱਚ ਚਲਾ ਜਾਏਗਾ ਜੀ। ਤੇ ਇਹਦੇ ਖਿਲਾਫ ਮਾਪਿਆਂ ਦੇ ਵਿੱਚ ਜਿਹੜਾ ਹੈਗਾ ਰੋਸ ਪਾਇਆ ਜਾ ਰਿਹਾ। ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਸਕਦੇ ਹੋ ਕਿ ਮਾਪੇ ਇਸ ਦੇ ਪ੍ਰਤੀ ਕਿੱਦਾਂ ਦਾ ਪ੍ਰਤੀਕਰਮ ਦੇ ਰਹੇ ਨੇ ਤੇ ਕਿੱਦਾਂ ਦੇ ਉਹਨਾਂ ਦੇ ਜਿਹੜੇ ਮਨ ਦੇ ਉਵਾਲ ਨੇ ਉਹ ਸਰਕਾਰਾਂ ਪ੍ਰਤੀ ਤੇ ਇਹ ਜਿਹੜਾ ਸਿਸਟਮ ਹੈ ਉਹਦੇ ਪ੍ਰਤੀ ਜਿਹੜਾ ਹੈਗਾ ਉਹ ਗੁੱਸਾ ਕਿੱਦਾਂ ਉਹ ਨਿਕਲ ਰਿਹਾ ਸੋਸ਼ਲ ਮੀਡੀਆ ਤੇ ਕਿਉਂਕਿ ਮਾਪਿਆਂ ਨੂੰ ਉਮੀਦ ਨਹੀਂ ਸੀ ਕਿ ਇਦਾਂ ਦੇ ਫੈਸਲੇ ਆਉਣਗੇ ਜਿਹੜੇ ਲੁੱਟ ਦੇ ਬਿਲਕੁਲ ਹੀ ਆਰਡਰ ਦਿੱਤੇ ਜਾਣਗੇ ਕਿ ਜੀ ਮਾਪਿਆਂ ਤੋਂ ਸਾਰਾ ਕੁਝ ਹੀ ਵਸੂਲ ਲਓ, ਤੇ ਜਦ ਕਿ ਸਿਸਟਮ ਹੈ ਜਿਹੜਾ ਸਾਰਾ ਬੰਦ ਪਿਆ, ਫਿਰ ਵੀ ਮਾਪਿਆਂ ਨਾਲ ਇਹ ਧੱਕਾ ਹੋਇਆ ਜੀ ਇਸ ਮਸਲੇ 'ਚ। ਜਿਹੜਾ ਸਕੂਲਾਂ ਵੱਲੋਂ ਜਿਹੜੀ ਪਹਿਲ ਕੀਤੀ ਗਈ ਆ, ਉਹਨਾਂ ਵੱਲੋਂ ਕੋਰਟ ਦੇ ਵਿੱਚ ਜਾ ਕੇ ਜਿਹੜਾ ਇਸ ਮਾਮਲੇ ਨੂੰ ਪੂਰੇ ਨੂੰ ਸਰਕਾਰ ਦੇ ਹੱਥੋਂ ਕੱਢ ਕੇ, ਜਦੋਂ ਕਿ ਪਹਿਲਾਂ ਸਰਕਾਰ ਦੇ ਹੱਥ ਦੇ ਵਿੱਚ ਸੀਗਾ ਕਿ ਫੀਸ ਲੈਣੀ ਆ ਜਾਂ ਨਹੀਂ ਲੈਣੀ, ਉਹਨਾਂ ਵੱਲੋਂ ਸਰਕਾਰ ਦੇ ਹੱਥੋਂ ਇਹ ਪੂਰਾ ਮਾਮਲਾ ਕੱਢ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ? ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਸੀ ਜਾਂ ਕੀ ਉੱਥੇ ਲਿਜਾਣ ਦਾ ਕੀ ਕਾਰਨ ਸੀ? ਕੀ ਜਿਹੜੀਆਂ ਸਰਕਾਰਾਂ ਇਸ ਸੰਬੰਧੀ ਕੋਈ ਆਪਣਾ ਫੈਸਲਾ ਜਾਂ ਠੋਸ ਜਿਹੜਾ ਫੈਸਲਾ ਉਹ ਨਹੀਂ ਲੈ ਸਕਦੀਆਂ ਸੀ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰਕਾਰਾਂ ਫੈਸਲਾ ਲੈ ਸਕਦੀਆਂ ਸੀ। ਸਰਕਾਰਾਂ ਦੇ ਹੱਥ 'ਚ ਸਭ ਕੁਝ ਹੁੰਦਾ ਹੈ। ਸਰਕਾਰਾਂ ਨੇ ਕਾਨੂੰਨ ਬਣਾਉਣੇ ਆ, ਸਰਕਾਰਾਂ ਦੇ ਅੰਡਰ ਸਿਸਟਮ ਚੱਲਦਾ ਹੈ। ਜੇ ਕਈ ਪ੍ਰਾਈਵੇਟ ਸਕੂਲ ਇਹ ਕਹਿ ਰਹੇ ਨੇ ਕਿ ਜੀ ਅਸੀਂ ਨਾ ਤਾਂ ਸਰਕਾਰ ਤੋਂ ਗ੍ਰਾਂਟ ਲੈ ਰਹੇ ਹਾਂ, ਨਾ ਅਸੀਂ ਸਰਕਾਰ ਤੋਂ ਕੋਈ ਫੰਡ ਲੈ ਰਹੇ ਹਾਂ, ਤੇ ਇਸ ਕਰਕੇ ਸਾਡੇ ਤੇ ਸਰਕਾਰ ਹੈ ਜਿਹੜੀ ਉਹ ਥੋਪ ਨਹੀਂ ਸਕਦੀ ਆਪਦਾ ਫੈਸਲਾ। ਪਰ ਇਹ ਵੀ ਤਾਂ ਇੱਥੇ ਵਰਣਨਯੋਗ ਹੈ ਕਿ ਜੇਕਰ ਉਹ ਮੰਨ ਲਓ ਸਰਕਾਰਾਂ ਤੋਂ ਫੰਡ ਨਹੀਂ ਲੈ ਰਹੇ, ਸਰਕਾਰਾਂ ਤੋਂ ਕੋਈ ਗ੍ਰਾਂਟ ਨਹੀਂ ਲੈ ਰਹੇ, ਲੇਕਿਨ ਹੈ ਤਾਂ ਉਹ ਸਰਕਾਰ ਦੀ ਰਹਿਨੁਮਾਈ ਹੇਠ ਹੀ ਹੋ ਰਿਹਾ ਨਾ, ਸਰਕਾਰ ਦੇ ਅੰਡਰ ਹੀ ਹੈ ਨਾ, ਚੱਲ ਰਿਹਾ ਜੀ, ਚੱਲ ਤਾਂ ਸਰਕਾਰ ਦੇ ਸਿਸਟਮ ਦੇ ਵਿੱਚ ਰਿਹਾ। ਤੁਸੀਂ ਇੱਕ ਦੇਸ਼ ਦੀ ਲੈਂਡ ਦੇ ਉੱਤੇ ਕੰਮ ਕਰ ਰਹੇ ਹੋ, ਇੱਕ ਰਾਜ ਦੀ ਲੈਂਡ ਦੇ ਉੱਤੇ, ਧਰਤੀ ਦੇ ਉੱਤੇ ਇੱਕ ਸਕੂਲ ਖੋਲ੍ਹਿਆ ਵਾ। ਇਹ ਥੋੜ੍ਹੀ ਹੈ ਕਿ ਤੁਸੀਂ ਉਹਦੇ ਤੇ ਆਪਦਾ ਬ੍ਰਿਟਿਸ਼ ਰਾਜ ਚਲਾ ਦਿਓਗੇ, ਆਪਦਾ ਜੋ ਕੋਈ ਵੀ ਤਾਲੀਬਾਨੀ ਹੁਕਮ ਸੁਣਾ ਦਿਓਗੇ। ਤਾਂ ਉਹਦੇ 'ਚ ਇਹ ਹੈ ਕਿ ਸਰਕਾਰਾਂ ਕਰ ਸਕਦੀਆਂ ਸੀ, ਪਰ ਸਰਕਾਰਾਂ ਦੀ ਮਨਸ਼ਾ ਜਿਹੜੀ ਹੈਗੀ ਆ ਉਹ ਕਦੇ ਵੀ ਮਾਪਿਆਂ ਪ੍ਰਤੀ ਰਹੀ ਨਹੀਂ। ਇਹ ਤੋਂ ਪਹਿਲਾਂ ਵੀ ਸੰਘਰਸ਼ ਹੋਏ ਆ, ਪ੍ਰਾਈਵੇਟ ਸਕੂਲਾਂ ਦੁਆਰਾ ਅਨਾਪ ਸ਼ਨਾਪ ਫੰਡ ਲਏ ਜਾਂਦੇ ਰਹੇ ਹੈ, ਮਨਮਰਜ਼ੀ ਦੀਆਂ ਫੀਸਾਂ 'ਚ ਵਾਧਾ ਕੀਤਾ ਜਾਂਦਾ ਰਿਹਾ ਹੈ, ਮਨਮਰਜ਼ੀ ਦੇ ਜਿਹੜੇ ਹੈਗੇ ਆ ਮਾਪਿਆਂ ਤੋਂ ਪੈਸੇ ਵਸੂਲੇ ਜਾਂਦੇ ਆ, ਚਾਹੇ ਉਹ ਵਰਦੀਆਂ ਦੇ ਵਿੱਚ ਕਮਿਸ਼ਨ ਹੈ, ਚਾਹੇ ਉਹ ਕਿਤਾਬਾਂ ਦੇ ਵਿੱਚ ਕਮਿਸ਼ਨ ਹੈ। ਪਰ ਸਰਕਾਰਾਂ ਨੇ ਕਦੇ ਵੀ ਮਾਪਿਆਂ ਦੀ ਨਾ ਤਾਂ ਸੁਣੀ ਹੈ, ਨਾ ਹੀ ਉਹਨਾਂ ਦੇ ਹੱਕ 'ਚ ਕਦੇ ਫੈਸਲਾ ਦਿੱਤਾ ਹੈ। ਤੇ ਉਹ ਸਰਕਾਰਾਂ ਨਹੀਂ ਚਾਹੁੰਦੀਆਂ, ਕਿਉਂਕਿ ਵੋਟ ਬੈਂਕ ਬਹੁਤ ਵੱਡਾ ਹੈ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਜਿਹੜੇ ਸਕੂਲ ਨੇ ਉਹ ਅਫਸਰਾਂ ਦੇ ਨੇ, ਮੰਤਰੀਆਂ ਦੇ ਨੇ, ਲੀਡਰਾਂ ਦੇ ਨੇ, ਜਾਂ ਹੋਰ ਤਰ੍ਹਾਂ ਦੇ ਧਨਾੜ ਰਸੂਖਦਾਰ ਲੋਕਾਂ ਦੇ ਨੇ। ਸਰਕਾਰਾਂ ਉਹਨਾਂ ਨਾਲ ਕਦੇ ਵੀ ਨਹੀਂ ਚਾਹੁੰਦੀਆਂ ਕਿ ਉਹਨਾਂ ਨਾਲ ਬੈਰ ਪਾਇਆ ਜਾਵੇ। ਤਾਂ ਸਰਕਾਰਾਂ ਇਹ ਆਪਦੀ ਝੋਲੀ 'ਚੋਂ ਚੱਕ ਕੇ ਜਿਹੜਾ ਹੈਗਾ ਉਹ ਅਦਾਲਤਾਂ ਦੇ ਪੱਲੇ ਪਾ ਦਿੰਦੀਆਂ, ਤੇ ਅਦਾਲਤਾਂ ਦੇ ਵਿੱਚ ਵੀ ਆਪਾਂ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਮਾਨਯੋਗ ਅਦਾਲਤਾਂ ਦਾ ਫੈਸਲੇ ਹੈ। ਉਹਦੇ ਤੇ ਜ਼ਿਆਦਾ ਟਿੱਪਣੀ ਕਰਦੇ ਆ ਤਾਂ ਉਹ ਵੀ ਜਿਹੜਾ ਹੈਗਾ ਕਾਨੂੰਨ ਦੇ ਜਿਹੜਾ ਹੈ ਖਿਲਾਫ ਚਲੀ ਜਾਂਦੀ ਹੈ ਗੱਲ। ਤਾਂ ਅਸੀਂ ਇੱਥੇ ਸਰਕਾਰਾਂ ਤੋਂ ਹੀ ਮੰਗ ਕਰਦੇ ਸੀ, ਸਾਡਾ ਰੌਲਾ ਸਕੂਲਾਂ ਨਾਲ ਨਹੀਂ ਸੀ। ਅਸੀਂ ਸਰਕਾਰਾਂ ਤੋਂ ਹੀ ਮੰਗ ਕਰਦੇ ਸੀ ਕਿ ਤੁਸੀਂ ਜੇਕਰ ਸਕੂਲ ਘਾਟੇ 'ਚ ਨੇ ਤਾਂ ਸਕੂਲਾਂ ਨੂੰ ਰਿਲੈਕਸੇਸ਼ਨ ਦੇ ਦਿਓ, ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਘਾਟਾ ਪੂਰਤੀ ਕਰ ਦਿਓ। ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਕਿਸੇ ਸਕੂਲ ਦੀ ਐਫੀਲੀਏਸ਼ਨ ਹੁੰਦੀ ਹੈ, ਜਦੋਂ ਕਿਸੇ ਸਕੂਲ ਦੀ ਮਾਨਤਾ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਤਾਂ ਉਸ ਸਮੇਂ ਇੱਕ ਫੀਸ ਹੈ, ਜਿਹੜਾ ਇੱਕ ਫੰਡ ਜਮ੍ਹਾਂ ਕਰਵਾਇਆ ਜਾਂਦਾ ਹੈ, ਜਿਹੜਾ ਕਿ ਇਸ ਤਰ੍ਹਾਂ ਦੇ ਹਾਲਾਤ, ਜਿਸ ਤਰ੍ਹਾਂ ਕਿ ਕਰੋਨਾ ਵਾਇਰਸ ਨਾਲ ਹੁਣ ਜਿੱਦਾਂ ਦੇ ਹਾਲਾਤ ਬਣੇ ਹੋਏ ਆ, ਇਹਨਾਂ ਹਾਲਾਤਾਂ ਨੂੰ ਮਤਲਬ ਵਰਤਣ ਵਾਸਤੇ ਜਿਹੜਾ ਉਹ ਫੰਡ ਹੈ, ਕੀ ਸਰਕਾਰ ਉਹ ਫੰਡ ਨੂੰ ਜਾਰੀ ਨਹੀਂ ਕਰ ਸਕਦੀ ਸੀ? ਬਿਲਕੁਲ ਜੀ, ਮੈਂ ਉਹ ਗੱਲ ਤੁਹਾਡੀ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਤੁਹਾਡੀ ਕਿ ਉਹ ਫੰਡ ਜਿਹੜਾ ਐਕਸੈਸ ਫੰਡ ਕਿਹਾ ਜਾਂਦਾ ਜੀ, ਐਕਸੈਸ ਮਨੀ ਕਹੀ ਜਾਂਦੀ ਹੈ ਜੀ। ਉਹ ਮਨੀ ਇਹ ਸਕੂਲ ਕਿੱਥੇ ਵਰਤਦੇ ਨੇ, ਕਦੇ ਅੱਜ ਤੱਕ ਪੁੱਛਿਆ ਸਰਕਾਰਾਂ ਨੇ? ਸਰਕਾਰਾਂ ਨੇ ਕਦੇ ਸਕੂਲਾਂ ਤੋਂ ਪੁੱਛਿਆ ਹੀ ਨਹੀਂ ਕਿ ਤੁਹਾਡੇ ਕੋਲੇ ਪਿਛਲੇ 5 ਸਾਲਾਂ ਦੇ ਵਿੱਚ ਕੀ ਤੁਹਾਡੇ ਕੋਲੇ ਪੈਸਾ ਆਇਆ,
5 ਸਾਲਾਂ ਦੇ ਵਿੱਚ ਤੁਹਾਡੀ ਆਡਿਟ ਰਿਪੋਰਟ ਕੀ ਹੈ, ਤੁਸੀਂ ਘਾਟੇ 'ਚ ਚੱਲ ਰਹੇ ਹੋ ਕਿ ਵਾਧੇ 'ਚ ਚੱਲ ਰਹੇ ਹੋ। ਸਕੂਲਾਂ ਦੇ ਵਿੱਚ ਇਹ ਬਿਲਕੁਲ ਅਟੱਲ ਸੱਚਾਈ ਹੈ, ਕਰੋੜਾਂ ਰੁਪਈਆ ਫੰਡ ਹੁੰਦਾ ਹੈ ਕਿਉਂਕਿ ਸਕੂਲ ਜਿਹੜਾ ਪ੍ਰੋਫਿਟਿੰਗ ਕਰਦੇ ਨੇ, ਜਦ ਕਿ ਕਾਨੂੰਨ ਹੈ ਕਿ ਸਕੂਲ ਵਪਾਰ ਨਹੀਂ ਕਰ ਸਕਦੇ, ਪ੍ਰੋਫਿਟਿੰਗ ਮੁਨਾਫੇਖੋਰੀ ਦਾ ਧੰਦਾ ਨਹੀਂ ਕਰ ਸਕਦੇ, ਲੇਕਿਨ ਸਕੂਲ ਕਰ ਰਹੇ ਨੇ, ਸਰਕਾਰਾਂ ਅੱਖਾਂ ਮੀਚੀ ਬੈਠੀਆਂ ਨੇ। ਗੁਰਵਿੰਦਰ ਜੀ, ਇੱਥੇ ਸਵਾਲ ਇੱਕ ਹੋਰ ਮੈਂ ਤੁਹਾਨੂੰ ਕਰਨਾ ਚਾਹੁੰਦਾ ਕਿ ਜਿਹੜੇ ਸਕੂਲ ਆ ਉਹ ਚੈਰੀਟੇਬਲ ਟਰਸਟ ਦੇ ਨਾਲ, ਜਾਂ ਆਪਾਂ ਕਹਿ ਸਕਦੇ ਇਹਨਾਂ ਸੁਸਾਇਟੀਆਂ ਦੇ ਨਾਮ ਤੇ, ਸੁਸਾਇਟੀਆਂ ਦੇ ਨਾਮ ਤੇ ਚੱਲ ਰਹੇ ਨੇ, ਤੇ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਇਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸਮਾਜ ਦੇ ਵਿੱਚ ਬਿਨਾਂ ਕਿਸੇ ਪ੍ਰੋਫਿਟ ਤੋਂ ਜਾਂ ਬਿਨਾਂ ਕਿਸੇ ਨਫੇ ਤੋਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਚਲਾ ਰਹੇ ਹਾਂ। ਜਿਸ ਤਰ੍ਹਾਂ ਕਿ ਹੁਣ ਦਵਾਈਆਂ ਦਾ ਮਸਲਾ ਨਿਕਲ ਕੇ ਸਾਹਮਣੇ ਆਇਆ ਪਿਛਲੇ ਦਿਨੀ, ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿਹੜਾ ਇਸ ਸੰਬੰਧੀ ਬਵਾਲ ਆ ਜਿਹੜਾ ਉੱਠਿਆ ਹੋਇਆ, ਉਸੇ ਤਰ੍ਹਾਂ ਹੀ ਸਕੂਲਾਂ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਬਣੀਆਂ ਜਿਹੜੀਆਂ ਕਿ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਬਿਨਾਂ ਕਿਸੇ ਪ੍ਰੋਫਿਟ ਤੋਂ ਅਸੀਂ ਕੰਮ ਕਰ ਰਹੇ ਹਾਂ। ਕੀ ਇਹ ਵਾਕਈ ਇਦਾਂ ਹੁੰਦਾ ਕਿ ਸਕੂਲ ਆ ਜਿਹੜੇ ਉਹ ਪ੍ਰੋਫਿਟ ਨਹੀਂ ਲੈ ਰਹੇ? ਬਿਲਕੁਲ ਨਹੀਂ ਜੀ, ਇਹ ਕਹਿਣ ਦੀਆਂ ਗੱਲਾਂ ਨੇ ਕਿ ਸਕੂਲ ਜਿਹੜਾ ਜਦੋਂ ਐਫੀਡੇਵਿਟ ਦਿੰਦੇ ਨੇ, ਸਕੂਲ ਖੋਲ੍ਹਣਾ ਹੁੰਦਾ, ਇੱਕ ਸੁਸਾਇਟੀ ਬਣਦੀ ਆ, ਉਸ ਸੁਸਾਇਟੀ ਦੇ ਵਿੱਚ ਇੱਕ ਲਾਅ ਬਣਾਇਆ ਜਾਂਦਾ, ਬਾਇਲਾਜ਼ ਉਹਨਾਂ ਦੇ ਹੁੰਦੇ ਨੇ ਕਿ ਅਸੀਂ ਪ੍ਰੋਫਿਟਿੰਗ ਨਹੀਂ ਕਰਾਂਗੇ, ਮੁਨਾਫਾਖੋਰੀ ਨਹੀਂ ਕਰਾਂਗੇ, ਅਸੀਂ ਸਿਰਫ ਸਿੱਖਿਆ ਦੀ ਸੇਵਾ ਕਰਾਂਗੇ, ਕਿਉਂਕਿ ਸਿੱਖਿਆ ਵਪਾਰ ਦਾ ਸਾਧਨ ਨਹੀਂ ਹੈਗੇ। ਪਰ ਲੇਕਿਨ ਹੋ ਤਾਂ ਉਲਟ ਰਿਹਾ ਹੈ। ਤੁਸੀਂ ਆਪਦੇ ਨੇੜੇ ਤੇੜੇ ਦੇਖ ਲਓ ਕਿ ਕੋਈ ਵੀ ABCD ਸਕੂਲ ਖੋਲ੍ਹਿਆ ਜਾਂਦਾ, ਕੋਈ ਵੀ ਕਿਸੇ ਵੀ ਨਾਂ ਤੇ ਸਕੂਲ ਖੋਲ੍ਹਿਆ ਜਾਂਦਾ, ਤੇ ਉਹ ਸਕੂਲ ਦਾ ਇਹ ਹੈ ਕਿ ਉਹਦੇ 'ਚ ਪ੍ਰੋਫਿਟਿੰਗ ਕੀਤੀ ਜਾਂਦੀ ਹੈ, ਮੁਨਾਫਾਖੋਰੀ ਕੀਤੀ ਜਾਂਦੀ ਹੈ, ਤੇ ਜਿਹੜਾ ਹੈਗਾ ਉਹਦੇ 'ਚ ਮਾਪਿਆਂ ਦੇ ਕੋਲੋਂ ਤਰ੍ਹਾਂ ਤਰ੍ਹਾਂ ਦੇ ਮਨਮਰਜ਼ੀ ਦੇ ਫੰਡ, ਮਨਮਰਜ਼ੀ ਦੀਆਂ ਫੀਸਾਂ। ਪੜ੍ਹਾਉਣਾ ਇੱਕ ਸਿਲੇਬਸ ਹੈ, ਉਹੀ CBSE ਦਾ ਸਿਲੇਬਸ ਇੱਕ ਆਮ ਸਕੂਲ 'ਚ ਹੋ ਰਿਹਾ ਹੈ, ਉਹੀ CBSE ਦਾ ਸਿਲੇਬਸ ਇੱਕ ਬਹੁਤ ਵੱਡੀ ਬਿਲਡਿੰਗ ਜਿਹੜੀ ਹੈਗੀ ਆ ਹੋਟਲ ਵਰਗਾ ਸਕੂਲ ਹੈ, ਉਹਦੇ ਵਿੱਚ ਪੜ੍ਹਾਇਆ ਜਾ ਰਿਹਾ ਹੈ। ਤਾਂ ਦੋਨਾਂ ਦੀ ਫੀਸ ਡਿਫਰੈਂਸ ਕਿੰਨਾ ਰੱਖਿਆ ਜਾਂਦਾ ਹੈ? ਇਹਦਾ ਮਤਲਬ ਤਾਂ ਇਹ ਹੈ ਵੀ ਤੁਸੀਂ ਬਿਲਡਿੰਗ ਦੇਖ ਕੇ ਫੀਸ ਵਸੂਲ ਰਹੇ ਹੋ। ਇਹ ਮੁਨਾਫਾਖੋਰੀ ਹੁੰਦੀ ਹੈ, ਪ੍ਰੋਫਿਟਿੰਗ ਹੁੰਦੀ ਹੈ। ਇੱਥੇ ਜਿਹੜਾ ਜਿਵੇਂ ਕਿ ਮਾਪੇ ਸਕੂਲਾਂ ਵੱਲੋਂ ਜਿਹੜਾ ਤਰਕ ਦਿੱਤਾ ਜਾਂਦਾ, ਸਕੂਲਾਂ ਵੱਲੋਂ ਮੈਂ ਗੱਲ ਕਰ ਰਿਹਾ ਕਿ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਗਰ ਕਿਸੇ ਵੱਡੇ ਸਕੂਲ ਦੇ ਵਿੱਚ ਕੋਈ ਬੱਚਾ ਆ ਕੇ ਐਡਮਿਸ਼ਨ ਲੈ ਰਿਹਾ ਤਾਂ ਉਹ ਆਪਦੇ ਵਿੱਤ ਦੇ ਮੁਤਾਬਕ ਲੈ ਰਿਹਾ ਜੀ। ਉਹਦੇ ਜੋ ਮਾਪੇ ਨੇ ਉਹ ਆਪਣੇ ਹਿਸਾਬ ਨਾਲ ਸੋਚ ਕੇ ਜਿਹੜੀ ਉਹਦੀ ਐਡਮਿਸ਼ਨ ਹੈ ਉਹ ਕਰਵਾ ਰਹੇ ਨੇ। ਸੋ ਇਸ ਸੰਬੰਧੀ ਜਿਹੜੀ ਸਭ ਤੋਂ ਵੱਡਾ ਜਿਹੜਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮਾਪੇ ਇਹਨਾਂ ਸਕੂਲਾਂ 'ਚ ਐਡਮਿਸ਼ਨ ਨਾ ਕਰਵਾਉਣ। ਅਗਰ ਉਹਨਾਂ ਕੋਲੇ ਫੀਸ ਨਹੀਂ ਹੈ, ਅਗਰ ਉਹ ਇੰਨੀ ਫੀਸ ਅਫੋਰਡ ਨਹੀਂ ਕਰ ਸਕਦੇ ਤਾਂ ਉਹ ਐਡਮਿਸ਼ਨ ਨਾ ਕਰਵਾਉਣ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਸਿੱਖਿਆ ਦੇਣਾ ਹਰ ਮਾਂ ਪਿਓ ਦਾ ਫਰਜ਼ ਹੈ ਜੀ। ਇੱਕ ਦਿਹਾੜੀਦਾਰ ਮਜ਼ਦੂਰ ਹੈ, ਕੋਈ ਆਪਦਾ ਰਿਕਸ਼ਾ ਚਲਾ ਰਿਹਾ ਹੈ, ਕੋਈ ਲੇਬਰ ਕਰ ਰਿਹਾ ਹੈ, ਉਹਦਾ ਵੀ ਸੁਪਨਾ ਹੈ ਕਿ ਉਹਦਾ ਬੱਚਾ ਚੰਗੇ ਸਕੂਲ 'ਚ ਪੜ੍ਹੇ। ਬਿਲਕੁਲ। ਇੱਕ ਵਧੀਆ ਅਫਸਰ ਹੈ, ਕੋਈ ਇੰਡਸਟਰੀਅਲ ਬੰਦਾ ਹੈਗਾ, ਇੰਡਸਟਰੀਅਲਿਸਟ ਬੰਦਾ ਹੈਗਾ, ਉਹਦਾ ਵੀ ਸੁਪਨਾ ਹੈ ਕਿ ਉਹਦਾ ਬੱਚਾ ਇੱਕ ਚੰਗੇ ਸਕੂਲ 'ਚ ਪੜ੍ਹੇ ਜੀ। ਤੇ ਦੇਖੋ, ਸਕੂਲ ਤਾਂ ਜਦੋਂ ਖੁੱਲੂਗਾ ਉੱਥੇ ਤਾਂ ਹਰ ਬੰਦਾ ਉੱਥੇ ਐਡਮਿਸ਼ਨ ਕਰਾਊਗਾ ਜੀ। ਇੱਕ ਮਾਲ ਹੈ, ਉਹਦੇ ਗੇਟ ਓਪਨ ਹੈ ਹਰ ਬੰਦੇ ਵਾਸਤੇ। ਇੱਕ ਸਿਨੇਮਾ ਹੈ, ਉਹਦੇ ਗੇਟ ਹਰ ਬੰਦੇ ਵਾਸਤੇ ਓਪਨ ਹੈ। ਤਾਂ ਉਹ ਤਾਂ ਮੇਰੀ ਮਰਜ਼ੀ ਹੈ ਕਿ ਮੈਂ ਜਾਵਾਂ ਕਿਤੇ ਵੀ ਜਾ ਕੇ ਉਹਦੇ 'ਚ ਐਂਟਰ ਹੋ। ਫਿਰ ਇਹਨਾਂ ਨੂੰ ਇਹ ਵੀ ਹੈ ਨਾ ਕਿ ਫਿਰ ਤੁਹਾਨੂੰ ਜਿਹੜੇ ਉੱਥੋਂ ਉਸ ਸਕੂਲ ਦੇ ਜੋ ਖਰਚੇ ਨੇ, ਉਸ ਸਕੂਲ ਦੇ ਜੋ ਨਿਯਮ ਹੈ, ਜੋ ਉਸ ਸਕੂਲ ਦੀਆਂ ਫੀਸਾਂ ਨੇ, ਉਹਨਾਂ ਨੂੰ ਵੀ ਫੋਲੋ ਕਰਨਾ ਪੈਣਾ। ਇਹ ਤਰਕ ਸਕੂਲਾਂ ਵੱਲੋਂ ਦਿੱਤਾ। ਜੀ ਮੈਂ ਉੱਥੇ ਆ ਰਿਹਾ ਗੁਰਕਵਾਲ ਜੀ ਕਿ ਹਰ ਕਿਸੇ ਦਾ ਸੁਪਨਾ ਹੈ ਕਿ ਉਹ ਆਪਦੇ ਬੱਚੇ ਨੂੰ ਵਧੀਆ ਤਾਲੀਮ ਦੇਵੇ, ਹੈ ਨਾ, ਵਧੀਆ ਐਜੂਕੇਸ਼ਨ ਦੇਵੇ। ਪਰ ਇੱਕ ਇਹ ਵੀ ਬੰਦੇ ਆਪਣੇ ਸਮਾਜ ਦਾ ਇੱਕ ਹਿੱਸਾ ਹੈ ਕਿ ਅਸੀਂ ਲੁੱਟ ਦੇ ਖਿਲਾਫ ਵੀ ਬੋਲਣਾ ਹੈ। ਜਦੋਂ ਤਾਂ ਸਕੂਲ ਦੇ ਵਿੱਚ ਐਡਮਿਸ਼ਨ ਕਰਾਈ ਜਾਂਦੀ ਹੈ ਤਾਂ ਉਹਦੀ ਫੀਸ ਹੈ ਉਹ ਬਹੁਤ ਘੱਟ ਹੁੰਦੀ ਹੈ। ਜਦੋਂ ਬੱਚਾ 1 ਜਾਂ 2 ਕਲਾਸਾਂ 'ਚ ਕਰ ਜਾਂਦਾ ਤਾਂ ਉਹਦੀ ਫੀਸ ਵਧਣੀ ਸ਼ੁਰੂ ਹੋ ਜਾਂਦੀ ਹੈ ਜੀ। ਤਾਂ ਉਹ ਫੰਡ ਹੈ ਜਿਹੜੇ ਅਨਾਪ ਸ਼ਨਾਪ ਫੰਡ ਲਏ ਜਾਂਦੇ ਆ, ਮਨਮਰਜ਼ੀ ਦੇ ਫੰਡ ਵਸੂਲੇ ਜਾਂਦੇ ਆ। ਦੂਜੀ ਗੱਲ ਕਿ ਸਰਕਾਰੀ ਸਕੂਲ ਇਹਦੇ ਨਾਲੋਂ ਬਿਹਤਰ ਨੇ ਜੀ, ਬਿਲਕੁਲ ਬਿਹਤਰ ਨੇ। ਸਰਕਾਰੀ ਸਕੂਲ ਬਹੁਤ ਵਧੀਆ ਨੇ। ਸਰਕਾਰੀ ਸਕੂਲਾਂ ਦੇ ਵਿੱਚ ਪਹਿਲਾਂ ਨਾਲੋਂ ਮਿਆਰ ਉੱਚਾ ਹੋਇਆ ਹੈ। ਸਰਕਾਰੀ ਸਕੂਲਾਂ ਨੂੰ ਪਿੰਡਾਂ ਵੱਲੋਂ, ਸਮਾਜ ਸੇਵੀਆਂ ਵੱਲੋਂ, ਹੋਰ ਦਾਨੀ ਸੱਜਣਾ ਵੱਲੋਂ ਵੀ ਵਧੀਆ ਬਿਹਤਰ ਬਣਾਇਆ ਜਾ ਰਿਹਾ ਗ੍ਰਾਂਟਾਂ ਦੇ ਕੇ। ਤਾਂ ਪਹਿਲਾਂ ਤਾਂ ਸਰਕਾਰਾਂ ਦੀ ਮਨਸ਼ਾ ਇਹ ਹੈ ਕਿ ਸਰਕਾਰੀ ਸਕੂਲ ਬੰਦ ਕੀਤੇ ਜਾਣ। ਸਰਕਾਰ ਨਹੀਂ, ਪਿਛਲੇ ਦੇਖਿਆ ਆਪਾਂ ਸਰਕਾਰ ਨੇ ਕਿ 600 ਤੋਂ ਪਲੱਸ ਸਕੂਲ ਆ ਜਿਹੜੇ ਉਹ ਬੰਦ ਕਰਤੇ ਸੀ ਪੰਜਾਬ ਸਰਕਾਰ ਨੇ। ਸਰਕਾਰਾਂ ਖੁਦ ਨਹੀਂ ਚਾਹੁੰਦੀਆਂ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣਾ, ਉਹਨਾਂ ਦਾ ਬੋਝ ਚੱਕਣਾ, ਉਹਨਾਂ ਦੀ ਸਿਰਦਰਦੀ ਲੈਣਾ। ਤਾਂ ਪ੍ਰਾਈਵੇਟੇਸ਼ਨ ਵੱਲ, ਜਿਹੜਾ ਨਿੱਜੀਕਰਨ ਵੱਲ ਸਰਕਾਰ ਜ਼ਿਆਦਾ ਵਧਾਵਾ ਦੇ ਰਹੀ ਹੈ। ਤਾਂ ਉਹ ਜੇਕਰ ਸਰਕਾਰੀ ਸਕੂਲ ਬਿਹਤਰ ਹੋ ਜਾਣ, ਸਰਕਾਰੀ ਸਕੂਲਾਂ 'ਚ ਵਧੀਆ ਸਹੂਲਤਾਂ ਦਿੱਤੀਆਂ ਜਾਣ, ਤਾਂ ਉਹਨਾਂ ਵਰਗੇ ਸਕੂਲ ਕੋਈ ਵੀ ਪ੍ਰਾਈਵੇਟ ਸਕੂਲ ਨਹੀਂ ਹੋ ਸਕਦਾ। ਚਲੋ ਹੁਣ ਆਪਾਂ ਫੈਸਲੇ ਦੀ ਗੱਲ ਤੇ ਆਉਣੇ ਆ ਕਿ ਜਿਹੜਾ ਇਹ ਫੈਸਲਾ ਹੋਇਆ ਇਸ ਸੰਬੰਧੀ ਜਿਹੜੀ ਹੁਣ ਪੇਰੈਂਟਸ ਐਸੋਸੀਏਸ਼ਨ ਹੈ ਉਹ ਕੀ ਸੋਚਦੀ ਹੈ, ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਪੇਰੈਂਟਸ ਐਸੋਸੀਏਸ਼ਨ ਵੱਲੋਂ ਕੀਤੀ ਜਾਊਗੀ? ਪੇਰੈਂਟਸ ਐਸੋਸੀਏਸ਼ਨ ਇਹ ਫੈਸਲੇ ਦਾ ਜਿਹੜਾ ਹੈਗਾ ਉਹ ਰਿਵਿਊ ਕਰ ਰਹੀ ਹੈ, ਪਟੀਸ਼ਨ ਪਾ ਰਹੇ ਨੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ। ਜਿਹੜਾ ਇਹ ਸਿੰਗਲ ਬੈਂਚ ਜੱਜ ਨੇ ਫੈਸਲਾ ਦਿੱਤਾ, ਹੁਣ ਡਬਲ ਬੈਂਚ ਦੇ ਵਿੱਚ ਇਹਨੂੰ ਲੈ ਕੇ ਜਾਵਾਂਗੇ, ਇਹਦੀ ਅਪੀਲ ਪਾਵਾਂਗੇ, ਤਾਂ ਜੋ ਜਿਹੜਾ ਹੈਗਾ ਇਹ ਮਾਪਿਆਂ ਦੀ ਜਿਹੜੀ ਲੁੱਟ ਹੋਈ ਹੈ ਤੇ ਜਿਹੜਾ ਇੱਕ ਪਾਸਾ ਫੈਸਲਾ ਆਇਆ
ਤੇ ਉਹਦੇ ਖਿਲਾਫ ਹੈ ਜਿਹੜਾ ਉਹ ਅਸੀਂ ਜਾਵਾਂਗੇ ਤੇ ਉਹਦਾ ਜੋ ਵੀ ਅੱਗੇ ਕਾਨੂੰਨੀ ਤੌਰ ਤੇ ਜੋ ਉਹਦਾ ਵਿਚਾਰ ਹੋਊਗਾ ਅਦਾਲਤਾਂ ਦੇ ਤੌਰ ਤੇ ਉਹ ਵਿਚਾਰਿਆ ਜਾਊਗਾ। ਪਰ ਇੱਕ ਗੱਲ ਮੈਂ ਇੱਥੇ ਇਹਦੇ ਵਿੱਚ ਜੋੜਨੀ ਚਾਹੁੰਦਾ ਹੈ ਕਿ ਦੇਖੋ ਲਾਕਡਾਊਨ ਦੇ ਵਿੱਚ ਸਾਰਾ ਸਿਸਟਮ ਬੰਦ ਰਿਹਾ ਹੈ ਜੀ। ਇੱਕ ਮਜ਼ਦੂਰ ਬੰਦੇ ਦੀ ਦਿਹਾੜੀ ਨਹੀਂ ਲੱਗੀ, ਇੱਕ ਜਿਹੜਾ ਕੋਈ ਨੌਕਰੀ ਕਰਦਾ ਪ੍ਰਾਈਵੇਟ ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਵਪਾਰ ਬੰਦ ਰਿਹਾ, ਤਾਂ ਫਿਰ ਵੀ ਸਕੂਲਾਂ ਨੂੰ ਫੀਸਾਂ ਵਸੂਲਣ ਦਾ ਆਰਡਰ ਦਿੱਤਾ। ਤਾਂ ਇਹ ਬੜਾ ਆਸ਼ਚਰਜਨਕ ਹੈ ਕਿ ਕਿਵੇਂ ਦਿੱਤਾ। ਹੈਰਾਨੀ ਗੱਲ ਹੁੰਦੀ ਹੈ ਕਿ ਸਿਸਟਮ ਬੰਦ ਪਿਆ, ਨੌਕਰੀਆਂ ਲੋਕਾਂ ਦੀਆਂ ਚਲੀਆਂ ਗਈਆਂ, ਸਕੂਲਾਂ ਨੂੰ ਕਹਿੰਦਾ ਤੁਸੀਂ ਫੀਸ ਵਸੂਲ ਲਓ, ਸਕੂਲ ਬੰਦ ਪਏ ਆ, ਪੜ੍ਹਾਈ ਹੋ ਨਹੀਂ ਰਹੀ। ਆਨਲਾਈਨ ਦੇ ਨਾਂ ਤੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਉਹ ਧਾਂਦਲੀ ਹੋ ਰਹੀ ਹੈ। ਕੁਝ ਸਕੂਲ ਆਨਲਾਈਨ ਪੜ੍ਹਾ ਰਹੇ ਨੇ, ਉਹ ਬਹੁਤ ਵਧੀਆ ਕਰ ਰਹੇ ਨੇ, ਉਹਨਾਂ ਦਾ ਹੱਕ ਵੀ ਅਸੀਂ ਕਹਿੰਦੇ ਵੀ ਠੀਕ ਹੈ, ਉਹਨਾਂ ਨੇ ਜਿੰਨਾ ਕਿ ਪੜ੍ਹਾਇਆ ਉਹ ਆਪਦਾ ਹੱਕ ਲੈ ਲੈਣ। ਪਰ ਉਹਦੀ ਆੜ ਦੇ ਵਿੱਚ ਸਕੂਲਾਂ ਨੇ WhatsApp ਗਰੁੱਪ ਬਣਾ ਲਏ, ਉਹਦੇ 'ਚ ਫੋਟੋ ਖਿੱਚ ਕੇ ਪੂਰੇ ਗਰੁੱਪ ਨੂੰ ਭੇਜਤਾ ਕਿ ਜਵਾਕ ਆਹ ਪਾਠ ਆਹ ਲੈਸਨ ਪੜ੍ਹ ਲੈਣ, ਜਿਹੜਾ ਕਿ ਇਹ ਆਨਲਾਈਨ ਦੇ ਵਿੱਚ ਨਹੀਂ ਆਉਂਦਾ। ਆਨਲਾਈਨ ਆਪਾਂ ਬੈਠੇ ਆਪਾਂ ਗੱਲ ਆਨਲਾਈਨ ਕਰ ਰਹੇ ਹਾਂ, ਲੇਕਿਨ ਉਹ ਇਹ ਨਹੀਂ ਹੈਗਾ ਨਾ ਵੀ ਫੋਟੋ ਖਿੱਚ ਕੇ ਭੇਜ ਦਿਓ ਕਿ ਪੂਰਾ ਪਾਠ ਆ ਜਿਹੜਾ ਲੈਸਨ ਹੈ ਜਾਂ ਇੱਕ ਸਬਜੈਕਟ ਹੈ ਜਿਹੜਾ ਉਹ ਇਹ ਪੜ੍ਹ ਲਓ। ਗੁਰਵਿੰਦਰ ਜੀ, ਇੱਥੇ ਜਿਹੜਾ ਹੁਣ ਜਿਹੜੇ ਮਾਪੇ ਆ ਹੁਣ ਕਨਫਿਊਜ਼ ਹੈ ਕਿ ਫੈਸਲਾ ਆ ਚੁੱਕਿਆ ਜੀ, ਇਸ ਫੈਸਲੇ ਮੁਤਾਬਕ ਜਿਹੜਾ ਹੈਗਾ ਉਹਨਾਂ ਨੂੰ ਫੀਸਾਂ ਭਰਨੀਆਂ ਪੈਣੀਆਂ, ਇਹ ਕਲੀਅਰ ਹੈ ਜੀ। ਤੇ ਤੁਸੀਂ ਜਿਹੜਾ ਹੈਗਾ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਐਸੇ ਨੇ ਕਿ ਜਿਹੜੇ ਇਸ ਚੱਕਰ ਦੇ ਵਿੱਚ ਉਲਝੇ ਹੋਏ ਨੇ ਕਿ ਫੀਸਾਂ ਉਹ ਫੈਸਲੇ ਕਰਕੇ ਰੁਕੇ ਹੋਏ ਸੀ ਵੀ ਫੀਸਾਂ ਨਹੀਂ ਭਰੀਆਂ ਉਹਨਾਂ ਨੇ। ਹੁਣ ਫੈਸਲਾ ਆਉਣ ਤੋਂ ਬਾਅਦ ਤੁਸੀਂ ਕੀ ਕਹੋਗੇ ਕਿ ਮਾਪੇ ਫੀਸਾਂ ਭਰਨ ਜਾਂ ਤੁਹਾਡੀ ਜਿਹੜੀ ਅਪੀਲ ਆ ਉਸ ਤੋਂ ਬਾਅਦ ਜੋ ਫੈਸਲਾ ਆਏਗਾ ਉਹਦੀ ਉਡੀਕ ਕਰਨ? ਦੇਖੋ ਜੀ, ਇਹ ਤਾਂ ਹੈ ਨਹੀਂਗਾ ਕਿ ਸਕੂਲ ਹੁਣੇ ਖੁੱਲ੍ਹ ਜਾਣਗੇ। ਸਕੂਲਾਂ ਜੇ ਖੁੱਲ੍ਹਣ ਦੇ ਵਿੱਚ ਟਾਈਮ ਹੈਗਾ, ਹਜੇ ਸਰਕਾਰਾਂ ਵੱਲੋਂ ਵੀ ਕੋਈ ਹਦਾਇਤ ਨਹੀਂ ਆਈ ਕਿ ਸਕੂਲ ਖੁੱਲ੍ਹਣਗੇ, ਤਾਂ ਹਜੇ ਆਪਣੇ ਕੋਲੇ ਬਹੁਤ ਟਾਈਮ ਪਿਆ, ਲੰਮਾ ਸੈਸ਼ਨ ਪਿਆ ਹਜੇ ਕਿ ਸਕੂਲ ਤਾਂ ਮਾਰਚ ਅਪ੍ਰੈਲ ਤੱਕ ਨਵੇਂ ਸੈਸ਼ਨ ਸ਼ੁਰੂ ਹੁੰਦੇ ਆ। ਤਾਂ ਹਜੇ ਜੇਕਰ ਪਹਿਲਾਂ ਵੇਟ ਕਰ ਲਈ ਤਾਂ ਮੈਂ ਤਾਂ ਇਹੀ ਕਹਾਂਗਾ, ਅਸੀਂ ਖੁਦ ਹਜੇ ਵੇਟ ਕਰ ਰਹੇ ਹਾਂ ਕਿ ਹਜੇ ਵੇਟ ਕੀਤੀ ਜਾਵੇ, ਅਪੀਲ ਪਾਉਣੇ ਆ। ਜੇਕਰ ਉਹਦਾ ਫੈਸਲਾ ਜਲਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਉਹਦਾ ਫੈਸਲਾ ਜਲਦੀ ਆ ਗਿਆ ਤਾਂ ਹੋ ਸਕਦਾ ਮਾਪਿਆਂ ਨੂੰ ਜਿਹੜਾ ਉਹਦੇ ਵਿੱਚ ਕੁਛ ਨਾ ਕੁਛ ਰਿਲੈਕਸੇਸ਼ਨ ਮਿਲ ਜੇ, ਮਾਪਿਆਂ ਨੂੰ ਕੋਈ ਨਾ ਕੋਈ ਉਹਦੇ 'ਚ ਫਾਇਦਾ ਹੋ ਜੇ। ਤੇ ਜੇਕਰ ਭਰ ਵੀ ਦਿੱਤੀ ਤਾਂ ਜੇਕਰ ਫੈਸਲਾ ਆਉਂਦਾ ਤਾਂ ਫਿਰ ਵੀ ਤਾਂ ਸਕੂਲਾਂ ਨੂੰ ਐਡਜਸਟਮੈਂਟ ਕਰਨੀ ਪੈਣੀ ਜੀ। ਸੋ ਇਹ ਸਨ ਗੁਰਵਿੰਦਰ ਸ਼ਰਮਾ ਜੀ, ਜੋ ਕਿ ਪੇਰੈਂਟਸ ਐਸੋਸੀਏਸ਼ਨ ਦੇ ਵਿੱਚ ਬਹੁਤ ਹੀ ਸੰਜੀਦਗੀ ਨਾਲ ਕੰਮ ਕਰ ਰਹੇ ਆ, ਅੱਗੇ ਵੱਧ ਕੇ ਕੰਮ ਕਰ ਰਹੇ ਆ। ਇਹਨਾਂ ਵੱਲੋਂ ਬਹੁਤ ਸਾਰਾ ਜਿਹੜਾ ਸੰਘਰਸ਼ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਖਿਲਾਫ ਲੜਿਆ ਗਿਆ ਤੇ ਇਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜੋ ਇਹ ਫੈਸਲਾ ਆਇਆ, ਇਹ ਫੈਸਲਾ ਕੋਈ ਅੰਤਿਮ ਫੈਸਲਾ ਨਹੀਂ ਹੈ। ਇਹਦੇ ਜੋ ਕੋਰਟ ਵੱਲੋਂ ਮਾਨਯੋਗ ਅਦਾਲਤ ਹੈ ਉਹਨਾਂ ਵੱਲੋਂ ਸਮਾਂ ਦਿੱਤਾ ਗਿਆ ਕਿ ਤੁਸੀਂ ਅਪੀਲ ਹੈ ਜਿਹੜੀ ਇਸ ਫੈਸਲੇ ਦੇ ਅਗਰ ਤੁਹਾਨੂੰ ਕੋਈ ਸੰਤੁਸ਼ਟੀ ਨਹੀਂ ਹੈ ਤਾਂ ਪਾ ਸਕਦੇ ਹੋ, ਤੇ ਇਹਨਾਂ ਵੱਲੋਂ ਉਹ ਅਪੀਲ ਪਾਈ ਵੀ ਜਾ ਰਹੀ ਹੈ। ਸੋ ਜਲਦੀ ਹੀ ਉਮੀਦ ਕਰਾਂਗੇ ਕਿ ਕੋਈ ਇਸ ਸੰਬੰਧੀ ਕੋਈ ਸੁਖਾਵਾਂ ਫੈਸਲਾ ਜਿਹੜਾ ਮਾਪਿਆਂ ਦੇ ਪੱਖ ਦੇ ਵਿੱਚ ਜ਼ਰੂਰ ਆਵੇਗਾ। ਸੋ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਾਂਗੇ। ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।